ਤੁਹਾਡਾ ਇਸਮੇ ਗ੍ਰਾਮੀ ਕੀ ਹੈ? ਸੁਫਿਆਨ। ਅਸੀਂ ਅਗਰ ਸੜਕ ਵਾਲੀ ਸਾਈਡ ਤੋਂ ਇਧਰੋਂ ਅਸੀਂ ਐਂਟਰ ਹੁੰਦੇ ਹਾਂ ਤੇ ਸਾਡੇ ਇਧਰਲੀ ਸਾਈਡ ਤੇ ਆ ਜਾਂਦਾ ਰੋਡ ਜਿਹੜਾ ਜੀਟੀ ਰੋਡ ਨਾਰਵਾ ਰੋਡ ਤੇ ਇਧਰ ਨਾਲ ਹੀ ਅੱਗੇ ਨਾਰੰਗ 1 ਕਿਲੋਮੀਟਰ ਹੈ। ਖੂਹ ਕਿੱਥੇ ਕਰਕੇ ਹੁੰਦਾ ਸੀ? ਅੱਛਾ, ਇਸ ਜਗ੍ਹਾ ਤੇ ਖੂਹ ਹੁੰਦਾ ਸੀ। ਅੱਛਾ, ਜਦੋਂ ਚੱਲਦਾ ਸੀ ਉਹਦਾ ਫਿਰ ਜਦੋਂ ਚੱਲਦਾ ਸੀ ਸਾਰਾ ਪਾਣੀ ਇੱਥੋਂ ਮਤਲਬ ਗਲੀਆਂ ਸਾਫ਼ ਰਹਿਣੀਆਂ, ਸਾਫ਼ ਕਰਕੇ ਬਾਹਰ ਨਿਕਲ ਜਾਂਦਾ ਇੱਥੇ ਵਰਨਾ ਹੁੰਦਾ ਸੀ। ਅੱਛਾ, ਠੀਕ ਹੈ। ਇੱਥੇ 2 ਕੁਰਸੀਆਂ ਬਣੀਆਂ ਹੁੰਦੀਆਂ ਸੀ। ਇਹ ਕਿਸ ਜਗ੍ਹਾ ਤੇ ਕੁਰਸੀ ਹੁੰਦੀ ਸੀ? ਅੱਛਾ, ਡਾਟ ਲਾ ਕੇ ਨਾ, ਹਾਂਜੀ, ਜਿਵੇਂ ਯਾਨੀ ਕਿ ਉੱਤੇ ਉਹਦਾ ਡਾਟ ਲਾਈ ਸੀ। ਅੱਛਾ, ਤੇ ਉਹਦੇ ਵਿੱਚ ਇੱਥੇ ਇੱਕ ਆਸ ਪਾਸੇ ਬੰਦਾ ਖਲੋਂਦਾ ਸੀ ਪਹਿਰੇਦਾਰੀ ਵਾਸਤੇ, ਇੱਕ ਆਸ ਪਾਸੇ। ਅੱਛਾ, ਤੇ ਉੱਥੇ ਅੱਗੇ ਜੇਲ੍ਹ ਖਾਨਾ ਬਣਿਆ ਸੀ, ਸਾਰਾ ਮਕਸਦ ਪੂਰਾ ਮਾਹੌਲ ਬਣਿਆ ਸੀ ਉਹਨਾਂ ਦਾ। ਅੱਛਾ, ਤੇ ਉਹ ਫਿਰ ਉਹਦੇ ਵਿੱਚ ਹੀ ਉਹ ਆਪਣਾ ਲਾਉਂਦੇ ਹੁੰਦੇ ਆ ਕਚਹਿਰੀ, ਜਿਹੜੀ ਕੋਈ ਬੰਦੇ ਬੰਨਣੇ ਛੱਡਣੇ, ਇਹ ਉਹ 6 ਮਹੀਨੇ ਤੱਕ ਬੰਦਾ ਬੰਨਦੇ ਰਹੇ ਨੇ। ਅੱਛਾ, ਉਹਨਾਂ ਦਾ ਕੀ ਉਹਦਾ ਕੀ ਸੀ? ਉਹਨਾਂ ਨੇ ਇਹ ਕਿਲਾ ਉਹਨਾਂ ਦਾ ਸੀ, ਇੱਥੇ ਕਿਲਾ ਸਾਰਾ ਜਗ੍ਹਾ ਜਿਹੜੀ ਸਾਰਾ ਕਿਲਾ ਹੀ ਸੀ, ਕਿਲਾ ਹਰਨਾਮ ਸਿੰਘ ਜੀ। ਕਿਲਾ ਹਰਨਾਮ ਸਿੰਘ ਖੁਦ ਜਿਹੜਾ ਮੇਰਾ ਖਿਆਲ ਜਿਹੜਾ ਇਹ ਮੈਜਿਸਟ੍ਰੇਟ ਵਗੈਰਾ ਤਾਂ ਨਹੀਂ ਸੀ? ਹਾਂਜੀ, ਜੋਗਿੰਦਰ ਸਿੰਘ, ਹਾਂ ਸਰਦਾਰ ਸੀ ਨਾ, ਉਹ ਪੂਰੀ ਮਕਸਦ ਕਚਹਿਰੀ ਲਾਉਂਦਾ ਹੈ, ਕਚਹਿਰੀ ਲੱਗਦੀ ਦਫ਼ਤਰ ਦਾ ਮਕਸਦ ਜਿਵੇਂ ਕਿ ਮੈਜਿਸਟ੍ਰੇਟ ਹੁੰਦਾ। ਹਾਂ, ਹਾਂ। ਉਹ ਇੱਥੇ ਐਸਾ ਸਕੂਲ ਹੁੰਦਾ ਸੀ, ਇੱਥੇ ਬੱਚੇ ਸਕੂਲ ਪੜ੍ਹਦੇ ਹੁੰਦੇ ਆ। ਇਹ ਜਿਹੜੀ ਜਗ੍ਹਾ ਹੁਣ ਇਹ ਬਿਲਡਿੰਗ ਬਣੀ ਹੈ। ਅੱਛਾ, ਅੱਛਾ, ਉਸ ਵਕਤ ਇੱਥੇ ਸਕੂਲ ਹੁੰਦਾ ਸੀ। ਆ ਇੱਥੇ ਤਬੇਲੇ ਨਾਲ ਬਣੇ ਹਾਂ, ਉਹਨਾਂ ਨੇ ਘੋੜਾ ਵਗੈਰਾ ਇਹ ਉਹ ਅਸਤਬਲ ਬਣਿਆ ਸੀ। ਜੋ ਵੀ ਉਹਨਾਂ ਨੇ ਸਿਸਟਮ ਸੀ। ਅੱਛਾ, ਤੇ ਇਹਦੇ ਤੋਂ ਬਾਅਦ ਫਿਰ ਬਾਹਰ ਜਗ੍ਹਾ ਦੇ ਵਿੱਚ ਉਹਨਾਂ ਬਾਗ ਲਾਇਆ ਸੀ, ਬੜਾ ਵੱਡਾ ਬਾਗ, ਹਰ ਕਿਸਮ ਦਾ ਫਲ ਸੀ, ਹਰ ਕਿਸਮ ਦੇ ਪੌਦੇ ਇਹਨਾਂ ਵਿੱਚ। ਤੇ ਉਹ ਤੇ ਫਿਰ ਉਹਨਾਂ ਦੇ ਜਾਣ ਤੋਂ ਬਾਅਦ ਇਹ ਨਰਾਣੇ ਉਹ ਤਾਂ ਫਿਰ ਜ਼ਾਹਰ ਹੈ ਕਿ ਜਿਸ ਵਕਤ ਪਾਰਟੀਸ਼ਨ ਹੋ ਜਾਏ, ਫਿਰ ਜਿਸ ਦੇ ਮਤਲਬ ਰਹਾਇਸ਼ ਦੇ ਵਿੱਚ ਉਹ ਬੜੀ ਦੇਰ ਤੱਕ ਰਿਹਾ ਤੇ ਬਾਹਰ ਕਾਫੀ ਜਦੋਂ ਵਕਤ ਦੇ ਨਾਲ ਦੇ ਦਰਖਤ, ਹਾਂਜੀ ਹਾਂਜੀ, ਮਾਹੌਲ ਬਦਲ ਜਾਂਦਾ ਪਿੰਡ ਦੇ ਹੈ। ਆਲੇ ਦੁਆਲੇ ਸਾਰਾ ਬਾਗ ਸੀ। ਅੱਛਾ, ਅੱਛਾ, ਹਾਂਜੀ, ਬੇਰੀਆਂ ਦੇ, ਅੰਬਾਂ ਦੇ ਬੂਟੇ, ਅੰਗੂਰਾਂ ਦੇ ਬੂਟੇ, ਹਾਂਜੀ, ਅੱਛਾ। ਹਰ ਕਿਸਮ ਦਾ ਫਲ ਸੀ। ਆਪਣੇ ਵਾਸਤੇ ਰੱਖਿਆ ਜੀ, ਜਾਂ ਮੁਸਲਮਾਨਾਂ ਨੂੰ ਵੀ ਕੋਈ ਇਜਾਜ਼ਤ ਸੀ ਉਹਨਾਂ ਦੇ ਬਾਗ ਦੇ ਅੰਦਰ ਜਾ ਕੇ? ਆਉਂਦੇ ਜਾਂਦੇ ਆ, ਬਿਲਕੁਲ ਕੋਈ ਮਸਲਾ ਨਹੀਂ। ਤੇ ਉਹਨਾਂ ਦੇ ਜਾਣ ਤੋਂ ਬਾਅਦ ਵੀ ਫਿਰ ਇੱਕ ਵਾਰੀ ਬਾਅਦ 'ਚ ਇੱਕ ਦੋ ਵਾਰੀ ਉਹ ਆਏ ਨੇ ਵੇਖਣ ਵਾਸਤੇ ਵੀ। ਪਾਕਿਸਤਾਨ ਬਣਨ ਤੋਂ ਬਾਅਦ ਉਠਾਂ ਹਰਨਾਮ ਸਿੰਘ ਆਏ? ਹਾਂ, ਨਹੀਂ, ਉਹਨਾਂ ਦਾ ਮਕਸਦ ਫਿਰ ਕੋਈ ਪੁੱਤਰ ਆਇਆ ਤੇ ਇਹ ਹਰਨਾਮ ਸਿੰਘ ਜਿਹੜੇ ਸਨ, ਇਹ ਉਹਨਾਂ ਦੇ ਪੋਤਰੇ ਮਤਲਬ ਕਿੱਥੇ ਜਾ ਕੇ ਬੈਠੇ ਇੰਡੀਆ 'ਚ? ਉਹ ਗੁਜਰਾਤ 'ਚ ਕਿਹੜੇ ਦੱਸਦੇ ਆ, ਗੁਜਰਾਤ ਜਾ ਕੇ ਬੈਠੇ ਨੇ। ਬੰਦਾ ਰੱਖਿਆ ਸੀ ਨਾ ਉਹ ਸਿੰਘ ਨੇ ਘੋੜੀ ਨੂੰ ਖਾਣਾ ਛਾਣਾ ਪਾਉਣ ਵਾਸਤੇ। ਅੱਛਾ, ਤੇ ਉਹ ਜਦੋਂ ਖਾਣਾ ਪਾਉਣ ਉਹਨਾਂ ਦਾਲ ਰਾਤ ਨੂੰ ਦੁੱਧ ਭਿਉਂਕ ਦੇਣੀ ਕਹਿੰਦੀ, ਤੇ ਉਹਨੇ ਜਾਣਾ ਕਰਨਾ, ਤੇ ਉਹਨੇ ਹਾਸ਼ਾ ਨਹੀਂ ਕਰਨੀ, ਆਪ ਬਹਿ ਕੇ ਘੋੜੀ ਨੂੰ ਮਾਰ ਕੇ ਮੁੱਠੀ ਭਰਾ ਕਰ ਛੱਡਣਾ ਕਰਨਾ। ਅੱਛਾ, ਤੇ ਉਹ ਗੁਜਰਾ ਕਹਿੰਦੇ ਨੇ ਕਿ ਉਹ ਆਖਣ ਲੱਗੇ ਤੂੰ ਇੰਨਾ ਖਰਾਕ ਪਾਉਂਦੇ ਆ, ਘੋੜੀ ਲਿੱਸੀ ਹੁੰਦੀ ਜਾਂਦੀ, ਕੀ ਗੱਲ ਇਹਨੂੰ। ਇੱਕ ਦਿਨ ਉਹ ਕੁਦਰਤੀ ਵੇਖਦਾ ਨਾ ਮਗਰ ਤੁਰ ਗਿਆ ਉਹਦੇ। ਤੇ ਉਹ ਜਿਸ ਵੇਲੇ ਉਹਨੇ ਉੱਥੇ ਕੜਾਹੀ ਰੱਖੀ ਦਾਲ ਵਾਲੀ, ਤੇ ਚੱਪਿਆਂ ਨਾਲ ਲੱਗਾ ਤਵਾ ਦਾ, ਉਹ ਕਹਿੰਦਾ ਇਹ ਕਰਨ ਡਿਆ ਕੁਛ ਨਹੀਂ। ਉਹਨੇ ਫਿਰ ਜਿਉਂ ਇੱਥੋਂ ਡਰਦੇ ਨੇ ਦੌੜ ਲਾਈ ਵੀ ਮੈਨੂੰ ਇਹਨਾਂ ਛੱਡਣਾ ਨਹੀਂ। ਹੋਰ ਇੱਥੇ ਲਾਗੇ ਖੂਹ ਸੀ ਇੱਕ ਹੋਰ ਪੁਰਾਣਾ, ਉਹਦੇ ਵਿੱਚ ਜਾ ਕੇ ਬਹਿ ਗਿਆ। ਉਹਨਾਂ ਬੰਦੇ ਕੋਲ ਲਿਆ, ਉਹ ਵੀ ਲੱਭ ਕੇ ਉਹਨੂੰ ਲਿਆਂਦਾ, ਉਹਨੂੰ ਪੁੱਛਿਆ ਵੀ ਕੀ ਕਰਨਾ। ਉਹਨੇ ਆਖਿਆ ਜੀ ਮੇਰੇ ਕੋਲ ਗਲਤੀ ਹੋ ਗਈ, ਜੋ ਵੀ ਹੋਇਆ ਠੀਕ ਹੈ, ਪਰ ਹਾਲ ਅੱਗੋਂ ਤੋਂ ਮੈਂ ਨਹੀਂ ਕਰਦਾ ਤੇ ਮੈਨੂੰ ਮਾਫੀ ਦਿੱਤੀ ਜਾਏ। ਫਿਰ ਉਹਨਾਂ ਆਂਦੇ ਨੇ ਕਿ ਉਸ ਵਕਤ ਦੇ ਵਿੱਚ ਉਹਨੂੰ ਸਜ਼ਾ ਦਿੱਤੀ ਕਿ ਤੂੰ ਇੰਜ ਕਰ, ਇੱਥੇ ਵੱਟ ਬੱਧੀ ਹੁੰਦੀ ਸੀ ਬੜੀ ਵੱਡੀ। ਉਹਨੇ ਆਖਿਆ ਕਿ ਤੋ ਕਿੱਲੇ ਦੀ ਜਾਂ 4 ਕਿੱਲਿਆਂ ਦੀ ਵੱਟ ਤੋਂ ਬੰਨਣੀ। ਫਿਰ ਉਹਨੇ ਕਹੀ ਨਾ ਉਹਦੀ ਵੱਟ ਬੱਧੀ। ਉਹਨੇ ਆਖਿਆ ਤੈਨੂੰ ਸਜ਼ਾ ਬਸ ਇਹ ਵੇਖਿਆ ਤੋੜ ਦੀਵਾਰ ਬਣਾ ਕੇ ਦੇਣੀ। ਮਤਲਬ ਕਿ ਹੁਣ ਤੇਰੇ ਦਾਲ ਖਾ ਕੇ ਤੇਰੇ 'ਚ ਇੰਨੀ ਜਾਨ ਆ ਗਈ ਹੈ ਤੇ ਤੂੰ ਵੱਟ ਬਣਾ ਸਕਦਾ। ਫਿੱਟ ਗਿਆ ਸੀ ਕਿ ਹਾਂ, ਅੰਦਰੂਨੀ ਮੇਨ ਗੇਟ ਕਿਲੇ ਦੇ ਐਂਟਰ ਹੁੰਦੇ ਆ ਇਹ ਵਾਲਾ, ਔਰ ਇਸੇ ਤਰ੍ਹਾਂ ਸਾਈਡਾਂ ਤੇ ਹਵੇਲੀਆਂ ਬਣੀਆਂ ਹੋਈਆਂ ਨੇ ਇਹ ਵਾਲੀਆਂ, ਔਰ ਸਾਹਮਣੇ ਇਹਨਾਂ ਦੀ ਰਿਹਾਇਸ਼ ਹੈ। ਇਹ ਦੇ ਡੇਰਾ ਬਣਾਇਆ ਬਾਬਾ ਜੀ ਯੂਨਸ ਗੁੱਜਰ ਸਾਹਿਬ ਨੇ, ਸੋਹਣਾ ਡੇਰਾ ਬਣਾਇਆ ਤੇ ਸਾਰੇ ਬੱਚੇ ਇਹਨਾਂ ਦੇ ਨਾਲ ਨੇ। ਤੇ ਦੱਸਦੇ ਕਿ 6-7 ਕਨਾਲ ਦੇ ਵਿੱਚ ਹੀ ਇੱਥੇ ਇਹਨਾਂ ਦਾ ਕਿਲਾ ਹੁੰਦਾ ਸੀ। ਹੁਣ ਤੇ ਦੀ ਬਾਕੀਆਤ ਦੇ ਕੁਝ ਵੀ ਅਸਰਾਤ ਬਾਕੀ ਨਹੀਂ ਰਹਿ ਗਏ, ਲੇਕਿਨ ਇਸ ਗਲੀ ਦੇ ਵਿੱਚ ਇੱਕ ਘਰ ਹੈ ਇਸ ਤਰ੍ਹਾਂ, ਇਹ ਸਾਹਮਣੇ ਤੁਹਾਨੂੰ ਦਿਖਾ ਦਿੰਦੇ ਹਾਂ। ਉਹ ਅੰਦਰੋਂ ਤੇ ਉਹਨਾਂ ਨੇ ਚੇਂਜਿੰਗ ਕਰ ਲਈ ਹੈ, ਅਲਬੱਤਾ 2 ਨਿਸ਼ਾਨੀਆਂ ਹਜੇ ਇਹਦੀਆਂ ਬਾਕੀ ਨੇ। ਇਹ ਛੇੜ ਨੇ, ਇਹ ਸ਼ੀਸ਼ਾ ਵੀ ਗਾਲਬਨ ਉਸੇ ਵਕਤ ਦਾ ਇੱਕ ਇਹ ਛੇੜ ਹੈ, ਇਹ ਦੀਵਾਰ ਵੀ ਉਹੀ ਹੈ। ਇਹ ਵਾਲੀ ਕਿਲੇ ਹਰਨਾਮ ਸਿੰਘ ਦੇ ਨਾਲ ਹੀ ਇੱਕ ਛੇੜ ਜਿਹੜਾ ਨਾ ਇਹ ਵਾਲਾ, ਇਹ ਇੱਥੋਂ ਵਿੰਡੋ ਬੰਦ ਕਰਤੀ ਰੋਸ਼ਨਦਾਨ ਇਹਨਾਂ ਨੇ,
ਇਹ ਇੱਥੇ ਵਿੰਡੋ ਹੁੰਦੀ ਸੀ, ਇਹ ਡਾਟ ਉਸ ਤਰ੍ਹਾਂ ਹੀ ਬਣੀ ਹੋਈ। ਜੀ ਅਸਲਾਮ ਵਾਲੇਕੁਮ ਰਹਿਮਤੁल्लाह। ਮੈਂ ਅੱਜ ਸਰਦਾਰ ਵੀਰਾਂ ਦੇ ਵਾਸਤੇ ਇੱਕ ਨਈ ਵੀਡੀਓ ਦੀ ਖੋਜ ਦੇ ਵਿੱਚ ਨया ਇਲਾਕਾ, ਨਈ ਵੀਡੀਓ ਤੇ ਨਈ ਕਹਾਣੀ ਲੈ ਕੇ ਹਾਜ਼ਰ ਹੋਇਆ ਹਾਂ। ਇਹ ਪਿੰਡ ਨਾਰੰਗ ਤੋਂ ਤਕਰੀਬਨ 1 ਕਿਲੋਮੀਟਰ ਕਹਿ ਰਹੇ ਨੇ ਕਿ ਪਹਿਲੇ ਆਉਂਦਾ ਨਾਰੰਗ ਰੋਡ ਤੋਂ। ਇਹਦਾ ਨਾਮ ਹੈ ਕਿਲਾ ਹਰਨਾਮ ਸਿੰਘ। ਇਸ ਦੀ ਇੱਕ ਆਪਣੀ ਅਨੋਖੀ ਦਾਸਤਾਨ ਹੈ ਜਿਸ ਦੇ ਬਾਰੇ ਸਾਡੇ ਬਜ਼ੁਰਗ ਬਾਬਾ ਜੀ ਹੁਮਾਯੂਨ ਸਾਹਿਬ ਗੁਜਰ ਨੇ ਤੇ ਇਹ ਇੰਡੀਆ ਤੋਂ ਮਾਈਗ੍ਰੇਟ ਕਰਕੇ ਆਏ ਨੇ ਇਸ ਕਿਲਾ ਹਰਨਾਮ ਸਿੰਘ 'ਚ। ਇਹ ਬਾਬਾ ਜੀ ਯੂਨਸ ਦੀ ਕਹਾਣੀ ਤੇ ਉਹਨਾਂ ਦੀ ਜ਼ੁਬਾਨੀ ਇਹ ਸੁਣੋਗੇ। ਜਿਸ ਜਗ੍ਹਾ ਤੇ ਅਸੀਂ ਬੈਠੇ ਹਾਂ ਇਹਨਾਂ ਦਾ ਡੇਰਾ ਹੈ, ਇਹ ਬੈਠਕ ਹੈ ਤੇ ਇੱਥੇ ਪਹਿਲੇ ਹਰਨਾਮ ਸਿੰਘ ਇੱਕ ਸਰਦਾਰ ਹੋਏ ਨੇ ਮੈਜਿਸਟ੍ਰੇਟ। ਉਹਨਾਂ ਦੀ ਇਹ ਜਗ੍ਹਾ ਜਿੱਥੇ ਕਿਲਾ ਸੀ, ਹੁਣ ਤੋਂ ਖੈਰ ਉਹਦੇ ਅਸਰਾਰ ਬਿਲਕੁਲ ਹੀ ਖਤਮ ਹੋ ਗਏ ਨੇ, ਲੇਕਿਨ ਡੇਰਾ ਹਜੇ ਤੱਕ ਇਹਨਾਂ ਨੇ ਫਿਰ ਉਸ ਜਗ੍ਹਾ ਤੇ ਬਰਕਰਾਰ ਰੱਖਿਆ, ਬਣਾਇਆ, ਸੋਹਣਾ ਘਰ ਬਣਾਇਆ। ਤੇ ਅਸੀਂ ਬਾਬਾ ਜੀ ਦੇ ਕੋਲੋਂ ਜਿਹੜਾ ਨਾ ਇਹ ਕੁਝ ਮਾਲੂਮਾਤ ਲੈਣੇ ਕਿਲਾ ਹਰਨਾਮ ਸਿੰਘ ਦੀਆਂ, ਹਰਨਾਮ ਸਿੰਘ ਸਾਹਿਬ ਔਰ ਕਿਲਾ ਹਰਨਾਮ ਸਿੰਘ ਦੀ ਸਟੋਰੀ, ਹਿਸਟਰੀ, ਇਹਨਾਂ ਦੇ ਆਪਣਾ ਪਿਛੋਕੜਾ ਪਿੰਡ ਜਿਹੜਾ ਅੰਮ੍ਰਿਤਸਰ ਦੇ ਤਹਿਸੀਲ, ਜ਼ਿਲ੍ਹਾ ਅੰਮ੍ਰਿਤਸਰ, ਤਹਿਸੀਲ ਅਜਨਾਲਾ ਤੇ ਪਿੰਡ ਦੇ ਜਿਹੜਾ ਇਹ ਦੱਸਦੇ ਨੇ ਖੁਦ ਆ ਕੇ। ਅੰਮ੍ਰਿਤਸਰ ਤਹਿਸੀਲ ਅਜਨਾਲਾ, ਉੱਥੇ ਤੁਹਾਡਾ ਕਿਹੜਾ ਪਿੰਡ ਸੀ? ਗੁਜਰਾਂਵਾਲੀ। ਅੱਛਾ, ਉੱਥੇ ਸਾਰੇ ਗੁੱਜਰ ਸਨ? ਸਾਰੇ ਮੁਸਲਮਾਨ ਸਨ? ਸਾਰੇ ਮੁਸਲਮਾਨ ਸਨ। ਉਸ ਵਕਤ ਤੁਹਾਡੀ ਉਮਰ ਕਿੰਨੀ ਸੀ? 12-13 ਸਾਲ। ਠੀਕ ਹੋ ਗਿਆ। ਤੇ ਉੱਥੇ ਨਾਲ ਜਿਹੜੇ ਪਿੰਡ ਸਨ ਤਹਿਸੀਲ ਅਜਨਾਲਾ, ਗੁਜਰਾਂਵਾਲੀ ਜਿਹੜਾ ਤੁਹਾਡਾ ਪਿੰਡ ਹੈ, ਉਹਦੇ ਨਾਲ ਨਾਲ ਕਿਹੜੇ ਪਿੰਡ ਸਨ? ਚਮਿਆਰੀ, ਕੋਟਲੀ। ਕੋਟਲੀ ਇਹ ਕਿਹੜੇ ਪਾਸੇ ਸੀ ਤੁਹਾਡੇ ਪਿੰਡ ਦੇ? ਚੜ੍ਹਦੇ ਪਾਸੇ, ਲਹਿੰਦੇ? ਅੱਛਾ, ਸਕੀਆਂ? ਕੋਟਲੀ, ਡੋਗਰਾਂ ਦੀ। ਅੱਛਾ, ਤੇ ਤੁਹਾਡੇ ਲਹਿੰਦੇ ਪਾਸੇ ਕਿਹੜਾ ਪਿੰਡ ਸੀ? ਰਸੂਲ ਬਖਸ਼ ਕੇ ਸੂਰਨਗਰ? ਅੱਛਾ, ਤੇ ਪਹਾੜ ਵਾਲੇ ਪਾਸੇ ਕਿਹੜਾ ਸੀ? ਅੱਛਾ, ਦੱਖਣ ਪਾਸੇ ਗੁੱਜੇ ਪੀਰ। ਅੱਛਾ, ਉੱਥੇ ਵੀ ਮੁਸਲਮਾਨ ਹੀ ਸਨ ਜ਼ਿਆਦਾ? ਅੱਛਾ, ਬਲਕਿ ਨਾਲਾ ਮੁਸਲਮਾਨ ਦੇ ਪਿੰਡ ਸੀ। ਤੇ ਸਰਦਾਰਾਂ ਦਾ ਉੱਥੇ ਤੁਹਾਡੇ ਲਾਗੇ ਕਿਹੜਾ ਪਿੰਡ ਸੀ? ਚਮਿਆਰੀ। ਤੇ ਚਮਿਆਰੀ ਤੁਹਾਡੇ ਤੋਂ ਕਿੰਨੀ ਦੂਰ ਸੀ? ਅੱਛਾ, ਤੇ ਚਮਿਆਰੀ ਦੇ ਵਿੱਚ ਤੁਹਾਡੇ ਕੋਈ ਬੇਲੀ ਸਰਦਾਰ ਐਸੇ ਬੇਲੀ ਜਿਨ੍ਹਾਂ ਦੇ ਨਾਲ ਤੁਸੀਂ ਕੌਡੀ ਖੇਡਦੇ ਹੋਵੋ, ਤੁਸੀਂ ਪੜ੍ਹਦੇ ਹੋਵੋ? ਸਰਦਾਰ ਦਲੀਪ ਸਿੰਘ। ਅੱਛਾ, ਸਰਦਾਰ ਪ੍ਰਿਥੀਪਾਲ। ਅੱਛਾ, ਸਰਦਾਰ ਬਲਵੰਤ ਸਿੰਘ। ਸਰਦਾਰ ਦਾੜੀ ਬੰਦ। ਅੱਛਾ, ਤੁਹਾਡੇ ਬੇਲੀ ਸਨ? ਅੱਛਾ, ਇਹ ਉਮਰ ਦੇ ਜ਼ਿਮੀਦਾਰ ਸਨ ਵੱਡੇ ਉਸ ਪਿੰਡ 'ਚ? ਅੱਛਾ, ਤੇ ਤੁਹਾਡੇ ਬੇਲੀ ਕਿਹੜੇ ਸਨ ਉਸ ਵਕਤ? ਹਾਂ 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 ਹਾਂ। ਅੱਛਾ, ਕਿਉਂਕਿ ਸਾਰਿਆਂ ਨਾਲ ਬੜਾ ਪਿਆਰ ਸੀ, ਮੁਹੱਬਤ ਸੀ। ਮੇਲ ਮਿਲਾਪ ਕਿਸ ਤਰ੍ਹਾਂ ਦਾ ਸੀ ਜਿਹੜੇ ਸਰਦਾਰ ਤੁਸੀਂ ਵੱਡੇ ਸਨ ਦੱਸਦੇ ਪਏ? ਅੱਛਾ ਅੱਛਾ, ਮੁਸਲਮਾਨਾਂ ਦੇ ਨਾਲ ਕੋਈ ਵੇਰਵਾ, ਕੋਈ ਫਰਕ, ਕੋਈ ਵੀ ਨਹੀਂ, ਮਤਲਬ ਹੈ ਚੰਗੇ ਸਨ। ਕਿਉਂਕਿ ਚੰਗਾ ਬੰਦਾ ਕਿਸੇ ਵੀ ਮਜ਼ਹਬ ਦਾ ਹੋਵੇ ਉਹਨੂੰ ਸਾਰੀ ਦੁਨੀਆ ਯਾਦ ਕਰਦੀ, ਭਾਵੇਂ 100 ਸਾਲ ਵੀ ਗੁਜ਼ਰ ਜਾਏ। ਹਾਂ, ਕਿਉਂਕਿ ਤੁਹਾਨੂੰ ਹਜੇ ਵੀ ਉਹ ਯਾਦ ਆਉਂਦੇ ਨੇ ਉਹ ਬੇਲੀ। ਸਰਦਾਰ ਭੂਰੇ ਗਿੱਲਾਂ ਦਾ, ਉਹਦਾ ਕੀ ਨਾਮ ਸੀ? ਮਲੂਕ ਸਿੰਘ। ਅੱਛਾ
ਜੀ ਜੀ ਉਹ ਮਾਰਾ ਚੁੱਕਦਾ ਸੀ ਮਿੱਟੀ ਦਾ। ਅੱਛਾ, ਮਤਲਬ ਕਿ ਮਿੱਟੀ ਦੀ ਪੰਡ ਭਰ ਕੇ ਚੁੱਕਦਾ ਸੀ, ਐਡਾ ਜਵਾਨ ਸੀ। ਅੱਛਾ ਉਹਦਾ ਮਗਰ ਕੋਈ ਬੰਦਾ ਨਹੀਂ ਸੀ। ਅੱਛਾ ਠੀਕ ਹੈ। ਗਾਂਧੀ ਦਾ ਪੁੱਤਰ ਜਿਹੜਾ ਹੈ ਹਾਂਜੀ ਉਹਦੇ ਨਾਮ ਭਗਵਾਨ ਉਹ ਵੀ ਚੰਗਾ ਸੀ। ਉਹ ਨਾ ਜਿਹੜਾ ਮਗਰ ਚੁੱਕਦਾ ਸੀ ਨਾ, ਹਾਂਜੀ ਉਹਦਾ ਮਗਰ ਚੁੱਕਦਾ ਸੀ। ਅੱਛਾ ਅਸੀਂ ਆਪ ਜਾਂਦੇ ਰਹੇ ਜਾਂਦੇ ਲਾਗੇ ਮੇਲੇ ਹੋਣਗੇ ਤੇ ਚਲੇ ਜਾਂਦੇ ਵੇਖਣ ਵਾਲੇ ਅੱਛਾ, ਬੜਾ ਜਵਾਨ ਸੀ। ਤੁਹਾਡੇ ਲਾਗੇ ਮੇਲਾ ਕਿਹੜਾ ਹੁੰਦਾ ਸੀ? ਸਾਡੇ ਲਾਗੇ ਦੂਜੇ ਕੋਈ ਅੱਛਾ, ਗੁੱਜੇ ਪੀਰ ਦਾ ਮੇਲਾ। ਸਹੀ। ਨਹੀਂ ਅੱਛਾ, ਉੱਥੇ ਫਿਰ ਕੌਡੀ ਮੁਸਲਮਾਨ ਤੇ ਸਰਦਾਰ ਰਲ ਕੇ ਸਾਰੇ, ਕੌਡੀ ਪੰਜਾਬ ਦੀ ਅਸਲ ਖੇਡ ਤੇ ਕੌਡੀ ਹੀ ਰਹੀ ਹੈ, ਘੋਲ ਤੇ ਕੌਡੀ। ਹਾਂਜੀ, ਕੌਡੀ ਤੇ ਵਾਵਾ ਕਰਦੇ ਹੋਣਗੇ ਫਿਰ ਭਲਵਾਨ ਹੋਣੇ ਜਿਹੜੇ ਸਨ। ਹਾਂਜੀ, ਗੁੱਜਾ ਪੀਰ ਤੇ ਚਮਿਆਰੀ ਦੋਵਾਂ ਜਗ੍ਹਾ ਤੇ ਕੌਡੀ ਹੁੰਦੀ ਸੀ। ਮਤਲਬ ਕਿ ਸਰਦਾਰ ਕੌਡੀ ਦੇ ਉਹ ਜ਼ਿਆਦਾ ਸ਼ੌਕੀਨ ਸਨ। ਸਹੀ ਹੋ ਗਿਆ। ਤੇ ਜਿਹੜੇ ਤੁਸੀਂ ਪਿੰਡੋਂ ਜਿਸ ਵਕਤ ਉੱਠ ਕੇ ਆਏ ਹੋ ਤੇ ਆਪਣਾ ਸਮਾਨ ਕਿੰਨਾ ਕੁ ਤੁਸੀਂ ਜਿਹੜਾ ਹੈ ਉਹ, ਅੱਛਾ, ਕਿਸ ਤਰ੍ਹਾਂ ਆਣਾ, ਮਤਲਬ ਤੁਸੀਂ ਆਏ ਕਿਸ ਤਰ੍ਹਾਂ ਰਸਤੇ ਦੀਆਂ ਤਕਲੀਫਾਂ? ਇੱਥੋਂ ਮੇਰਾ ਨਾਰੰਗ ਤੋਂ ਕਿਲੋਮੀਟਰ ਹੋਏਗਾ ਤੁਹਾਡਾ ਪਿੰਡ, 10-15 ਕਿਲੋਮੀਟਰ ਮੀਲ। ਭੈਣੀਆਂ, ਅੱਛਾ, ਪਹਿਲੇ ਭੈਣੀਆਂ ਆਏ ਤੁਸੀਂ? ਹਾਂਜੀ, ਅੱਛਾ ਅੱਛਾ। ਤੁਹਾਡਾ ਜਿਹੜਾ ਖਾਨਦਾਨ ਸੀ ਉਹ ਸਾਰਾ ਹੀ ਜਿਹੜਾ ਮਤਲਬ ਕਿ ਮਹਿਫੂਜ਼ ਤਰੀਕੇ ਦੇ ਨਾਲ, ਸਾਰੇ ਮਹਿਫੂਜ਼ ਅੱਲਾ ਦੀ ਰਹਿਮਤ ਨਾਲ ਆ ਗਏ ਸਨ। ਅੱਛਾ, ਮਤਲਬ ਕਿ ਬਾਰਡਰ ਨੇੜੇ ਸੀ ਇਸ ਵਾਸਤੇ। ਸਹੀ ਹੋ ਗਿਆ। ਤੇ ਉੱਥੇ ਜਿਸ ਵਕਤ ਤੁਸੀਂ ਨਿਕਲੇ ਹੋ ਤੇ ਕਿੰਨੇ ਦਿਨ ਰਸਤੇ ਦੇ ਵਿੱਚ ਤੁਸੀਂ ਮਤਲਬ ਰੋਕਿਆ, ਠਹਿਰੇ? 13 ਦਿਨ ਦਰਿਆ ਤੇ ਗਏ, ਕੰਢੇ ਤੇ ਖਾਣ ਪੀਣ ਦਾ ਕੀ ਸਿਲਸਿਲਾ ਰਿਹਾ? ਅੱਛਾ ਅੱਛਾ। ਤੇ 13 ਦਿਨ ਤੋਂ ਬਾਅਦ ਫਿਰ ਅੱਗੇ ਫਿਰ ਸਫ਼ਰ ਦਾ ਆਪਣੇ ਦਾ ਆਗਾਜ਼ ਕੀਤਾ। ਅੱਛਾ, ਮਤਲਬ ਕਿ 13 ਦਿਨ ਇੰਤਜ਼ਾਰ ਕਰਦੇ ਰਹੇ ਆਪਣੀ ਵਾਰੀ ਦਾ। ਤੇ ਡਰ ਤਾਂ ਬੜਾ ਹੁੰਦਾ ਹੋਣਾ ਕਿ ਪਿੱਛੋਂ ਜੱਥਾ ਨਾ ਪੈ ਜਾਏ, ਜਾਂ ਜਿਸ ਟਾਈਮ ਤੁਸੀਂ ਪਿੰਡੋਂ ਚੱਲੇ ਰਸਤੇ ਦੇ ਵਿੱਚ ਲਾਸ਼ਾਂ ਦੇਖੀਆਂ ਹੋਣ, ਪਈਆਂ ਹੋਣ, ਦਰਿਆ 'ਚ ਲੰਘ ਗਈਆਂ ਸੀ। ਅੱਛਾ, ਤੇ ਤੁਹਾਡੇ ਜਿਹੜਾ ਕੋਈ ਐਸਾ ਜ਼ਿੰਦੋ ਕਾਰਜ ਜਿਹੜਾ ਮਤਲਬ ਕਿ ਵਿਛੜ ਗਿਆ ਹੋਵੇ ਜਾਂ ਉੱਥੇ ਰਹਿ ਗਿਆ ਹੋਵੇ? ਅੱਛਾ, ਸਾਰੇ ਪਿੰਡ ਦੇ ਉਹ ਫਿਰ ਸਾਰੇ ਆ ਕੇ ਇੱਥੇ ਵਸੇ ਨੇ ਇਸੇ ਪਿੰਡ? ਅੱਛਾ, ਸਾਰੇ ਖੁੱਲਰ ਪੁੱਲਰ ਗਏ। ਅੱਛਾ, ਇੱਥੇ ਤੁਹਾਡਾ ਪਹਿਲਾ ਘਰ ਮੁਹੰਮਦ ਯੂਨਸ। ਤੇ ਤੁਹਾਡੇ ਵਾਲਦ ਦਾ ਨਾਮ ਕੀ ਸੀ ਬਾਪੂ ਜੀ ਦਾ? ਕਰੀਮ ਬਖਸ਼। ਤੇ ਪਿੰਡ ਦੇ ਤੁਹਾਡੇ ਕੋਈ ਐਸਾ ਜਿੱਥੇ ਮਤਲਬ ਕੋਈ ਨਿਸ਼ਾਨੀ ਤੁਹਾਨੂੰ ਯਾਦ ਹੋਵੇ, ਕੋਈ ਖੂਹੀ, ਕੋਈ ਦਰਖਤ? ਅੱਛਾ, ਪਿੰਡ ਦੇ ਚੜ੍ਹਦੇ ਪਾਸੇ। ਅੱਛਾ 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 ਜੀ। ਅੱਛਾ, ਤੇ ਮਸਜਿਦ ਦੇ ਲਾਗੇ ਘਰ ਸੀ ਤੁਹਾਡਾ? ਅੱਛਾ ਅੱਛਾ। ਤੁਹਾਨੂੰ ਅਜੇ ਪਿੰਡ ਤੇ ਬੜਾ ਯਾਦ ਆਉਂਦਾ ਹੋਵੇਗਾ ਜਿੱਥੇ ਖੇਡਦੇ ਰਹੇ ਹੋ, ਜਿੱਥੇ ਧਰਤੀ ਜਿੱਥੇ ਬੰਦਾ ਪਲਿਆ ਹੋਵੇ, ਜੰਮਿਆ ਹੋਵੇ, ਭੁੱਲਦੀ ਨਹੀਂ ਹੈ। ਉਹ ਜਿਹੜੇ ਨਾ ਉਹ ਦਰ ਵੇਖਣ ਨੂੰ ਜਿਹੜਾ ਨਾ ਦਿਲ ਕਰਦਾ ਹੈ ਜੀ। ਠੀਕ ਹੋ ਗਿਆ। ਤੇ ਤੁਹਾਡੇ ਬੱਚੇ ਮਾਸ਼ਾਅੱਲਾ ਕਿੰਨੇ ਨੇ? 5 ਬੱਚੇ ਨੇ। ਤੇ ਕੀ ਕੰਮ ਕਾਰ ਕਰਦੇ ਨੇ? ਫੌਜ ਦੇ ਵਿੱਚ। ਅੱਲਾਹ ਮਾਸ਼ਾਅੱਲਾ ਮਾਸ਼ਾਅੱਲਾ। 2 ਫੌਜ ਨੇ, 2 ਪੁਲਿਸ ਦੇ ਵਿੱਚ ਨੇ। ਜ਼ਬਰਦਸਤ ਹੋ ਗਿਆ ਜੀ, ਵਧੀਆ ਹੋ ਗਿਆ ਮਾਸ਼ਾਅੱਲਾ। ਤੇ ਇੱਥੋਂ ਹੁਣ ਇਹ ਜਿਹੜੀ ਜਿਸ ਜਗ੍ਹਾ ਤੇ ਅਸੀਂ ਬੈਠੇ, ਤੁਸੀਂ ਆਪਣਾ ਡੇਰਾ ਬਣਾਇਆ ਤੇ ਉਹ ਸਾਹਮਣੇ ਕੋਠੀ ਤੁਹਾਡੀ ਹੈ? ਅੱਛਾ, ਠੀਕ ਹੈ। ਇਹ ਜਿਹੜਾ ਕਿਲ੍ਹਾ ਸੀ ਇੱਥੇ ਕਿੰਨੀ ਕੁ ਜਗ੍ਹਾ 'ਚ ਮਤਲਬ ਹੈ ਸੀ ਇਹ ਬਣਿਆ ਹੈ? ਤੁਸੀਂ 6-7 ਕਨਾਲਾਂ 'ਚ ਕਿਲ੍ਹਾ ਸੀ, ਯਾਨੀ ਤੁਸੀਂ ਇਹ ਆਪ ਦੇਖਿਆ ਉਸ ਵਕਤ? ਅੱਛਾ ਅੱਛਾ, ਤੁਹਾਡੇ ਆਇਆ
ਅੱਛਾ ਤੇ ਉਹ ਹੁਣ ਮਤਲਬ ਉਹਨਾਂ ਦੇ ਕੋਈ ਪਿਛੋਕੜ ਤੋਂ ਸਰਦਾਰ ਹਰਨਾਮ ਸਿੰਘ ਜਿਹੜਾ ਸੀ ਉਹਨਾਂ ਦੇ ਖਾਨਦਾਨ 'ਚ ਕੋਈ ਇੱਥੇ ਚੱਕਰ ਲਾਇਆ ਕਿਸੇ ਨੇ? ਆਹੋ ਅੱਛਾ ਸਰਦਾਰ ਹਰਨਾਮ ਸਿੰਘ ਆਇਆ ਸੀ। ਸਰਦਾਰ ਹਰਨਾਮ ਸਿੰਘ ਜਿਸ ਟਾਈਮ ਇੱਥੋਂ ਗਿਆ ਉਸ ਵਕਤ ਉਹਦੀ ਕਿੰਨੀ ਕੁ ਉਮਰ ਸੀ? ਅੱਲਾ ਜਾਣੇ ਨੂੰ ਨਾ ਕਿਹੜੇ ਉਹਦੇ ਕੋਲ ਸੀ। ਅੱਛਾ ਉਹ ਤੋਂ ਆਇਆ। ਹਾਂਜੀ ਹਾਂਜੀ। ਉਹ ਇੱਥੋਂ ਹੋ ਕੇ ਗਿਆ। ਸਰਦਾਰ ਹਰਨਾਮ ਸਿੰਘ ਤੁਹਾਨੂੰ ਮਿਲਿਆ ਹੈ? ਆਹੋ ਆ ਕੇ ਵੇਖਿਆ ਸੁਣਦਾ। ਅੱਛਾ। ਕੋਈ ਬੱਚੀ ਆਈ ਸੀ। ਸਰਦਾਰ ਹਰਨਾਮ ਸਿੰਘ ਜੀ ਅੱਛਾ ਉਹਨਾਂ ਦੇ ਬਾਹਰ ਆਏ। ਉਹਨਾਂ ਦੇ ਬਾਹਰ ਮੁੰਡੇ ਜਿਹੜੇ ਹਨ ਨਾ ਉਹਦੇ ਪੋਤੇ ਦੇ ਅੱਗੇ ਬਾਹਰ। ਹਾਂਜੀ ਪੋਤਰੇ ਪੋਤਰੀਆਂ। ਤੁਹਾਡਾ ਦਿਲ ਕਰਦਾ ਹੈ ਕਿ ਆਪਣੇ ਪਿੰਡ ਦੀਆਂ ਬੂਹੇ ਬਾਰੀਆਂ ਘਰ ਦੇਖਣ ਨੂੰ ਹੈਂ? ਜੇ ਅਗਰ ਕੋਈ ਦਿਖਾ ਦੇਵੇ ਤੇ ਨਹੀਂ ਦਿਖਾ ਦਿੰਦੇ ਆ। ਅੱਛਾ ਅੱਲਾਹ ਤੁਹਾਨੂੰ ਖੈਰ ਵਫੀਅਤ ਰੱਖੇ, ਅੱਲਾਹ ਤੁਹਾਨੂੰ ਸਿਹਤ ਦੇਵੇ ਜ਼ਿੰਦਗੀ ਦੇਵੇ ਤੇ ਕਿਉਂ ਜੀ ਹਾਂ ਦਿਲ ਤੇ ਕਰਦਾ ਨਾ ਜੀ ਭਾਵੇਂ ਕਿਸੇ ਦੇਖੋ ਬੰਦਾ ਪੈਦਾ ਕਿਤੇ ਹੁੰਦਾ ਹੈ ਜਵਾਨ ਕਿਤੇ ਹੁੰਦਾ ਹੈ ਤੇ ਫੌਤ ਕਿਤੇ ਹੁੰਦਾ ਹੈ ਲੇਕਿਨ ਉਹ ਜ਼ਿੰਦਗੀ ਦੇ ਆਖਰੀ ਸਾਹਾਂ ਤੱਕ ਕਹਿੰਦਾ ਯਾਰ ਮੇਰਾ ਪਿੰਡ ਜਿਹੜਾ ਨਾ ਜਿਸ ਮਤਲਬ ਦੇਖੋ ਨਾ ਅਸੀਂ ਹੁਣ ਕਰਾਚੀ ਚਲੇ ਜਾਈਏ ਰਹਿੰਦੇ ਅਸੀਂ ਇੱਥੇ ਹੈ ਕਿਲਾ ਹਰਨਾਮ ਸਿੰਘ ਰਹਿੰਦੇ ਹਾਂ ਅਸੀਂ ਕਰਾਚੀ ਚਲੇ ਜਾਈਏ ਅਸੀਂ ਕਹਿੰਦੇ ਜਿਸ ਟਾਈਮ ਫੌਤ ਹੋਣਾ ਵੀ ਮੈਨੂੰ ਉੱਥੇ ਮੇਰੀ ਮਿੱਟੀ 'ਚ ਦਫਨ ਕਰਿਆ ਜੀ ਜਿੱਥੇ ਮੈਂ ਪੈਦਾ ਹੋਇਆ ਜਿੱਥੇ ਜਨਮ ਲਿਆ ਇੰਨੀ ਮੁਹੱਬਤ ਹੁੰਦੀ ਹੈ ਜਿੱਥੇ ਖੇਡ ਦੇ ਮਨ ਜਿੱਥੇ ਖੇਡ ਦੇ ਮਨ ਲੋ ਜੀ ਇਹ ਬਾਬਾ ਜੀ ਨੇ ਯੂਨਸ ਗੁੱਜਰ ਸਾਹਿਬ ਤੇ ਇਹ ਇੰਡੀਆ ਦੇ ਅੰਮ੍ਰਿਤਸਰ ਜ਼ਿਲ੍ਹਾ ਤਹਿਸੀਲ ਅਜਨਾਲਾ ਤੇ ਪਿੰਡ ਗੁਜਰਾਂਵਾਲੀ ਤੇ ਉਥੋਂ ਇਹ ਆਏ ਨੇ ਤੇ ਸਾਡੇ ਹੋਰ ਵੀ ਦੋਸਤ ਜਿਹੜੇ ਉੱਥੇ ਕੰਮ ਕਰ ਰਹੇ ਨੇ ਆਪਣੇ ਦੋਸਤਾਂ ਨੂੰ ਮਿਲਾਉਣ ਦਾ ਪਾਕਿਸਤਾਨ ਤੇ ਹਿੰਦੁਸਤਾਨ ਦੇ ਵਿੱਚ ਉਹਨਾਂ ਦੇ ਅੱਗੇ ਰਿਕੁਐਸਟ ਹੈ ਕਿ ਬਾਬਾ ਜੀ ਦਾ ਜਿਹੜਾ ਪਿੰਡ ਹੈ ਗੁਜਰਾਂਵਾਲੀ ਤਹਿਸੀਲ ਅਜਨਾਲਾ ਉਹ ਇਹਨਾਂ ਨੂੰ ਅਗਰ ਦਿਖਾਇਆ ਜਾਵੇ ਤੇ ਬਹੁਤ ਬਹੁਤ ਉਹਨਾਂ ਦਾ ਸ਼ੁਕਰੀਆ ਹੋਏਗਾ ਤੇ ਬਾਬਾ ਜੀ ਦਾ ਬੜਾ ਦਿਲ ਕਰਦਾ ਹੈ ਜਿੱਥੇ ਇਹ ਪੈਦਾ ਹੋਏ ਫਿਰ ਇਹਨਾਂ ਗਲੀਆਂ 'ਚ ਖੇਡਦੇ ਰਹੇ ਤੇ ਉਸ ਘਰ ਨੂੰ ਉਸ ਗਲੀ ਨੂੰ ਉਹ ਦੇਖਣ ਨੂੰ ਹਜੇ ਵੀ ਇਹਨਾਂ ਦਾ ਦਿਲ ਕਰਦਾ ਤੇ ਅਗਰ ਕੋਈ ਦੋਸਤ ਉਸ ਦੇ ਕਰੀਬ ਤਰੀਨ ਹੈ ਤੇ ਮੇਰਾ WhatsApp ਨੰਬਰ ਜਿਹੜਾ ਹੈ ਉਹ ਤੁਸੀਂ ਮੇਰੇ ਚੈਨਲ ਦੇ ਡਿਸਕ੍ਰਿਪਸ਼ਨ ਦੇ ਵਿੱਚ ਲੈ ਸਕਦੇ ਹੋ ਤੇ ਮੇਰੇ ਨਾਲ ਰਾਬਤਾ ਕਰਕੇ ਟਾਈਮ ਦੇ ਆਏ ਤੇ ਫਿਰ ਦੁਬਾਰਾ ਇਨਸ਼ਾਅੱਲਾ ਬਾਬਾ ਜੀ ਨਾਲ ਮੁਲਾਕਾਤ ਕਰਾਂਗੇ ਅੱਲਾਹ ਇਹਨਾਂ ਨੂੰ ਜ਼ਿੰਦਗੀ ਦੇਵੇ ਸਿਹਤ ਦੇਵੇ ਤੇ ਫਿਰ ਇਨਸ਼ਾਅੱਲਾ ਇਹਨਾਂ ਨੂੰ ਇਹਨਾਂ ਦਾ ਪਿੰਡ ਜਿਹੜਾ ਨਾ ਉਹ ਦਿਖਾਵਾਂਗੇ।